ਇਹ ਪੰਜਾਬ 'ਚ ਹੁਣ ਹੜ੍ਹਾਂ ਦੀ ਮਾਰ ਝੇਲ ਰਿਹਾ ਹੈ। ਪੰਜਾਬ ਹਿੰਦੁਸਤਾਨ ਦਾ ਇਕੱਲਾ ਸਟੇਟ ਹੈ ਜਿਹੜਾ ਵੀ ਜਿੱਥੇ ਵੀ ਪਾਸੇ ਕੁਝ ਹੁੰਦਾ ਹੈ ਪੰਜਾਬ ਸਭ ਦੇ ਨਾਲ ਖੜਦਾ ਹੈ। ਸਭ ਤੋਂ ਪਹਿਲੇ ਪੰਜਾਬ ਸਭ ਦੇ ਵਾਸਤੇ ਲੰਗਰ ਦਾ ਇੰਤਜ਼ਾਮ ਕਰਦਾ ਹੈ। ਹੁਣ ਪੰਜਾਬ ਤੇ ਬੁਰਾ ਟਾਈਮ ਆਇਆ ਹੈ, ਹੁਣ ਅਸੀਂ ਪੰਜਾਬ ਦੇ ਨਾਲ ਮੋਢੇ ਤੇ ਮੋਢਾ ਲਾ ਕੇ ਚੱਲਾਂਗੇ। ਇਹ ਸਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਦੀ ਵੀ ਬਹੁਤ ਸਾਰੀ ਕਮਜ਼ੋਰੀ ਰਹੀ ਕਿ ਇੰਨਾ ਨੁਕਸਾਨ ਹੋਇਆ, ਫਿਰ ਹਾਲ ਕੋਈ ਇਹਨਾਂ ਦੀ ਭਰਪਾਈ नहीं हुई। यहाँ लोग बहुत परेशान हैं, घरों से बेघर हो रहे हैं, काफ़ी लोगों को नुकसान हुआ है। तो हमें लगा कि भाई ऐसे वक्त में एक इंसान की जिम्मेदारी है दूसरे इंसान की मदद करना। ਤਗੜੇ ਹੋ ਕੇ ਥੋੜਾ ਜਿਹਾ ਇੱਕ ਵਾਰੀ ਪੰਜਾਬ ਦਾ ਸਾਥ ਦਿਓ। ਪੰਜਾਬ ਤਾਂ ਹਮੇਸ਼ਾ ਸਾਡੀ ਜਿਹੜੀ ਮੁਸਲਿਮ ਬਿਰਾਦਰੀ ਆ ਕੋਈ ਵੀ ਹੈ ਉਹਦੇ ਨਾਲ ਖੜਦਾ ਆ। ਅਸੀਂ ਵੀ ਇਸ ਵਾਰੀ ਵਧੀਆ ਕਰਕੇ ਸਾਥ ਦੇ ਦਈਏ। ਆਪਾਂ ਧਰਮ ਦੇ ਉੱਤੇ ਜਾ ਕੇ ਲੋਕਾਂ ਦੀ ਮਦਦ ਕਰੀਏ। ਹੁਣ ਪੰਜਾਬ ਨੂੰ ਲੋਕਾਂ ਦੀ ਲੋੜ ਹੈ, ਇਹ ਪੰਜਾਬ ਸਭ ਦੇ ਨਾਲ ਖੜਦਾ ਹੈ। ਇਹ ਸਾਡਾ ਇਨਸਾਨੀ ਫਰੀਜ਼ਾ ਬਣਦਾ ਹੈ ਕਿ ਅਸੀਂ ਪੰਜਾਬ ਦੇ ਨਾਲ ਖੜੀਏ। ਹੁਣ ਅਸੀਂ ਹਰ ਇੱਕ ਦੇ ਘਰੇ ਜਾ ਰਹੇ ਹਾਂ, ਜਿਸ ਚੀਜ਼ ਦੀ ਲੋੜ ਆ ਉਹ ਚੀਜ਼ ਉਹਨੂੰ ਮੁਹੱਈਆ ਕਰਵਾ ਰਹੇ ਹਾਂ। ਜਦੋਂ ਤੁਸੀਂ ਪੰਜਾਬੀ ਭਾਈਚਾਰੇ ਦੇ ਨਾਲ ਖਾਸ ਤੌਰ ਤੇ ਸਿੱਖਾਂ ਦੇ ਨਾਲ ਖੜਦੇ ਹੋ ਤਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਤੁਹਾਨੂੰ? ਨਹੀਂ ਜੀ ਨਹੀਂ, ਜਦ ਸਿੱਖ ਭਰਾ ਸਾਡੇ ਨਾਲ ਖੜਦੇ ਨੇ ਅਸੀਂ ਕਿਵੇਂ ਕਰ ਲਾਂਗੇ ਜੀ? ਸਾਡਾ ਖੂਨ ਤਾਂ ਇੱਕੋ ਹੀ ਆ ਨਾ। ਪੰਜਾਬ ਦੇ ਵਿੱਚ ਹੜ੍ਹਾਂ ਦੀ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਵੱਖ-ਵੱਖ ਭਾਈਚਾਰਿਆਂ ਦੇ ਵੱਲੋਂ ਆਪਦੀ ਭੂਮਿਕਾ ਅਦਾ ਕੀਤੀ ਜਾ ਰਹੀ ਹੈ। ਤਾਂ ਹਾਲ ਦੇ ਵਿੱਚ ਯੂਪੀ ਦੇ ਬਜਨੌਰ ਤੋਂ ਬਹੁਤ ਸਾਰਾ ਜਿਹੜੇ ਮੁਸਲਮਾਨ ਭਾਈਚਾਰਾ ਹੈ ਉਹ ਵੀ ਪੰਜਾਬ ਦੇ ਲੋਕਾਂ ਦਾ ਹੜ੍ਹ ਪੀੜਤਾਂ ਦਾ ਸਮਰਥਨ ਕਰਦਾ ਨਜ਼ਰ ਆਉਂਦਾ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਦਿੰਦਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨੇ ਉਹਨਾਂ ਚੀਜ਼ਾਂ ਨੂੰ ਲਿਆ ਕੇ ਪੰਜਾਬੀ ਭਾਈਚਾਰੇ ਦੀ ਮਦਦ ਕੀਤੀ ਜਾ ਰਹੀ ਹੈ, ਸਿੱਖ ਸੰਗਤਾਂ ਦੀ ਮਦਦ ਕੀਤੀ ਜਾ ਰਹੀ ਹੈ। ਤਾਂ तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਔਰ ਇਸੇ ਨੂੰ ਲੈ ਕੇ ਗੱਲਬਾਤ ਕਰਾਂਗਾ। ਬਾਈ ਜੀ, ਤੁਸੀਂ ਬਜਨੌਰ ਤੋਂ ਆਏ ਹੋ, ਯੂਪੀ ਤੋਂ ਆਏ ਹੋ, ਇੰਨੀ ਦੂਰ ਤੋਂ, ਤੁਹਾਨੂੰ ਆਖਰ ਪਤਾ ਕਿਵੇਂ ਲੱਗਾ ਇਸ ਚੀਜ਼ ਦਾ ਕਿ ਇੱਥੇ ਪੰਜਾਬ ਦੇ ਵਿੱਚ ਇਦਾਂ ਦੀ ਸਥਿਤੀ ਬਣ ਗਈ? ਜੀ ਸਰ, ਅਸੀਂ ਜਲੰਧਰ ਤੋਂ ਜੌਬ ਕਰਦੇ ਹਾਂ। ਬਾਕੀ ਇਹ ਸਾਡੇ ਮੁਫਤੀ ਸਾਹਿਬ ਹੈ ਬਿਜਨੌਰ ਦੇ, ਅਸੀਂ ਉਹਨਾਂ ਨੂੰ ਰਾਬਤਾ ਵੀ ਕੀਤਾ ਔਰ ਮੀਡੀਆ ਦੇ ਰਾਹੀਂ ਉਹਨਾਂ ਨੂੰ ਦੱਸਿਆ ਵੀ ਗਿਆ ਸੀ। ਅਸੀਂ ਜਦੋਂ ਮੀਡੀਆ ਦੇ ਰਾਹੀਂ ਦੇਖਦੇ ਵੀ ਸੀ, ਸਾਡੇ ਇੱਥੇ ਬੱਚੇ ਪੜ੍ਹਦੇ ਵੀ ਸੀ ਇਲਾਕੇ ਦੇ, ਜਦ ਅਸੀਂ ਉਹਨਾਂ ਨੂੰ ਪੁੱਛਿਆ ਤਾਂ ਬਹੁਤ ਦੁੱਖ ਔਰ ਅਫਸੋਸ ਦੀ ਲੱਗਿਆ ਸਾਨੂੰ ਕਿ ਪੰਜਾਬ ਇਸ ਟਾਈਮ ਬਹੁਤ ਕੰਡੀਸ਼ਨ 'ਤੇ ਡਾਊਨ ਹੈ ਔਰ ਪੰਜਾਬ ਵਾਹਿਦ ਸਟੇਟ ਹੈਗਾ ਜਿਹੜਾ ਹਿੰਦੁਸਤਾਨ ਦੇ ਹਰ ਰਾਜ ਦੀ ਮਦਦ ਕਰਦਾ, ਹਰ ਜਗ੍ਹਾ ਬੋਲਣ ਨੂੰ ਤਿਆਰ ਹੁੰਦਾ। ਇਹ ਸਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਦੀ ਵੀ ਬਹੁਤ ਸਾਰੀ ਕਮਜ਼ੋਰੀ ਰਹੀ ਕਿ ਇੰਨਾ ਨੁਕਸਾਨ ਹੋਇਆ, ਫਿਰ ਹਾਲ ਕੋਈ ਇਹਨਾਂ ਦੀ ਭਰਪਾਈ ਨਹੀਂ ਹੋਈ। ਅਸੀਂ ਇਸ ਪਿੰਡ ਦੀ ਕੋਠੀ ਨੂੰ ਵੀ ਦੇਖਿਆ, ਜਿਹੜੇ ਕਰੋੜਾਂ ਰੁਪਏ ਦੇ ਲਾਗੇ ਡੈਮੇਜ ਹੋ ਗਏ, ਉਹਨਾਂ ਦੇ ਨਾਲ ਬਰਾਬਰ ਦੇ ਘਰ ਦੇਖਿਆ ਸੀ, ਉਹ ਵੀ ਬਹੁਤ ਪਰੇਸ਼ਾਨ ਹਾਲ ਲੱਗੇ ਸਾਨੂੰ। ਇਸ ਤੋਂ ਇਲਾਵਾ ਹਰਿਦੁਆਰ ਇੱਕ ਪਿੰਡ ਉੱਧਰ ਦੇਖਿਆ ਸੀ, ਛੋਟੇ ਛੋਟੇ ਬੱਚੇ, ਤਕਰੀਬਨ ਉਹਨਾਂ ਨੇ 4-4 5-5 ਫੁੱਟ ਫਿਲਹਾਲ ਵੀ ਉਹਨਾਂ ਦਾ ਪਾਣੀ, ਉਹ ਆਪਣੀ ਮੱਝਾਂ ਨੂੰ ਲੈ ਕੇ ਬਾਹਰ ਨਿਕਲੇ ਹੋਏ, ਉਹਨਾਂ ਦੇ ਮੱਝਾਂ ਛੋਟੇ ਛੋਟੇ ਕਰਡੂ ਉਹ ਪਾਣੀ ਨਾਲ ਬਹਿ ਗਏ। ਅਸੀਂ ਉਸ ਚੀਜ਼ ਨੂੰ ਸਮਝਦੇ ਕਿ ਜਦ ਉਹ ਮੱਝਾਂ ਵੀ ਕਿਸੇ ਕੰਮ ਦੀ ਨਹੀਂ ਰਹੀ, ਜਦ ਉਹਨਾਂ ਦੇ ਕਰਡੇ ਵੀ ਖਤਮ ਹੋ ਗਏ, ਅਸੀਂ ਇੱਕ ਬਹੁਤ ਵੱਡੀ ਦੁੱਖ ਨੂੰ ਮਹਿਸੂਸ ਕਰਦੇ ਸੀ। ਜਿੰਨਾ ਵੀ ਇਹ ਲੋੜੀਂਦਾ ਸਾਜੋ ਸਮਾਨ ਲੈ ਕੇ ਆਏ ਹੋ, ਕੀ ਲੱਗਦਾ ਕਿ ਇਕੱਲਾ ਕਿਸੇ ਇੱਕ ਦੇ ਵੱਲੋਂ ਕੀਤਾ ਗਿਆ ਜਾਂ ਫਿਰ ਸਾਰਿਆਂ ਦੇ ਵੱਲੋਂ ਰਲ ਕੇ ਕੀਤਾ ਗਿਆ? ਇਹ ਸਾਡੇ ਮੁਫਤੀ ਸਾਹਿਬ ਜਮੀਅਤ ਉਲਮਾ ਦੇ ਸਦਰ ਨੇ ਵੀ ਬਿਜਨੌਰ ਦੇ, ਇਹਨਾਂ ਨੇ ਜਦ ਆਪਣੀ ਪਿੰਡ ਨੂੰ ਔਰ ਇਲਾਕੇ ਨੂੰ ਕਿਹਾ ਕਿ ਭਾਈ ਪੰਜਾਬ ਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਉਹ ਰਾਤ ਉਹਨਾਂ ਨੇ ਅਨਾਉਂਸਮੈਂਟ ਕੀਤੀ, ਸਵੇਰੇ ਤੱਕ ਲੱਖਾਂ ਦੀ ਤਾਦਾਦ 'ਤੇ ਸਮਾਨ ਇਹਨਾਂ ਦਾ ਆ ਗਿਆ। ਲਗਭਗ ਇਹਨਾਂ ਦਾ ਪੂਰਾ ਕਾਫਲਾ ਵੀ ਆਇਆ। ਜਮੀਅਤ ਉਲਮਾ ਦੇ ਜ਼ਿੰਮੇਦਾਰ ਵੀ ਨੇ ਜਲੰਧਰ ਬਿਜਨੌਰ ਦੇ, ਇਹਨਾਂ ਦੀ ਇੱਕ ਆਵਾਜ਼ 'ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਹੋ ਜਾਵੇ। ਫਿਲਹਾਲ ਅਸੀਂ ਆਏ ਸੀ ਕਿ ਮੁਆਇਨਾ ਕਰਨ। ਇਸ ਤੋਂ ਇਲਾਵਾ ਸਾਡੀ ਹੋਰ ਵੀ ਜਿੰਨੀ ਵੀ ਸੰਸਥਾ ਚੱਲਦੀਆਂ ਉਹ ਵੀ ਮਦਦ ਕਰਨਗੀ। ਸਾਡੇ ਸਿਆਸੀ ਰਹਿਨੁਮਾ ਕਾਂਗਰਸ ਪਾਰਟੀ ਦੇ ਮੰਨਣ ਵਾਲੇ ਬੰਦੇ ਵੀ, ਇਹਨਾਂ ਨੇ ਵੀ ਆਪਣੇ ਪੂਰੇ ਟੀਮ ਨੂੰ ਕਿਹਾ ਕਿ ਅਸੀਂ ਇੱਕ ਵਾਰੀ ਮੁਆਇਨਾ ਕਰਕੇ ਉਸ ਤੋਂ ਬਾਅਦ ਲੋਕਾਂ ਦੀ ਮਦਦ ਕਰਾਂਗੇ। ਕਿਵੇਂ ਦੇਖਦੇ ਹੋ ਜਦੋਂ ਪੰਜਾਬ ਦੇ ਵਿੱਚ ਆਏ ਹੋ, ਉੱਥੋਂ ਦੇ ਲੋਕਾਂ ਨੂੰ ਮਿਲੇ ਹੋ, ਹੜ੍ਹ ਪੀੜਤਾਂ ਨੂੰ ਮਿਲੇ ਹੋ, ਤਾਂ ਕੀ महसूस किया आके? तुम यहाँ पे आके आपने क्या महसूस किया? हमने महसूस किया यहाँ पर आकर के यहाँ लोग बहुत परेशान हैं, घरों से बेघर हो रहे हैं, काफ़ी लोगों को नुकसान हुआ है। तो हमें लगा कि भाई ऐसे वक्त में एक इंसान की जिम्मेदारी है दूसरे इंसान की मदद करना। तो हम उसी के तहत जमीयत उलमा चांदपुर, हल्का कमालपुर, ज़िला बिजनौर, तमाम उलमा जो है अपने अपने हल्के से जो है यहाँ की मदद के लिए जो है माल भेज रहे हैं और जिस तरीके से भी हो रहा है लोग यहाँ की मदद कर रहे हैं। ਭਵਿੱਖ ਦੇ ਵਿੱਚ ਅੱਗੇ ਵੀ ਸੋਚਿਆ ਤੁਸੀਂ ਕਿ ਜਿਹੜਾ ਪੰਜਾਬੀ ਭਾਈਚਾਰਾ ਜਿਹੜਾ ਹੜ੍ਹ ਪੀੜਤ ਹੋ ਚੁੱਕਾ ਹੈ ਤਾਂ ਇਸ ਨੂੰ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ? ਵੀਰੇ ਦੇਖੋ, ਇਹ ਪੰਜਾਬ 'ਚ ਹੁਣ ਹੜ੍ਹਾਂ ਦੀ ਮਾਰ ਝੇਲ ਰਿਹਾ ਹੈ। ਪੰਜਾਬ ਹਿੰਦੁਸਤਾਨ ਦਾ ਇਕੱਲਾ ਸਟੇਟ ਹੈ ਜਿਹੜਾ ਵੀ ਜਿੱਥੇ ਵੀ ਪਾਸੇ ਕੁਝ ਹੁੰਦਾ ਹੈ ਪੰਜਾਬ ਸਭ ਦੇ ਨਾਲ ਖੜਦਾ ਹੈ। ਸਭ ਤੋਂ ਪਹਿਲੇ ਪੰਜਾਬ ਸਭ ਦੇ ਵਾਸਤੇ ਲੰਗਰ ਦਾ ਇੰਤਜ਼ਾਮ ਕਰਦਾ ਹੈ। ਹੁਣ ਪੰਜਾਬ ਤੇ ਬੁਰਾ ਟਾਈਮ ਆਇਆ ਹੈ, ਹੁਣ ਅਸੀਂ ਪੰਜਾਬ ਦੇ ਨਾਲ ਮੋਢੇ ਤੇ ਮੋਢਾ ਲਾ ਕੇ ਚੱਲਾਂਗੇ। ਜਿੰਨਾ ਜੋਗੇ ਅਸੀਂ ਹੈ ਕਰਾਂਗੇ, ਹੁਣ ਕਰ ਰਹੇ ਹਾਂ।
ਹੁਣ ਸਾਡੀ ਗੱਡੀ ਪਹੁੰਚੀ ਹੋਈ ਹੈ, ਹੁਣ ਗੱਡੀ ਰਾਹ 'ਚ ਹੈ, ਆਉਣ ਵਾਲੀਆਂ ਗੱਡੀਆਂ। ਇੱਕ ਗੱਡੀ ਸਾਡੇ ਵੱਲੋਂ ਆ ਰਹੀ ਹੈ, ਇੱਕ ਗੱਡੀ ਕਾਰੀ ਅਕਰਮ ਸਾਹਿਬ ਵੱਲੋਂ ਆ ਰਹੀ ਹੈ, ਇੱਕ ਗੱਡੀ ਕਾਰੀ ਰਫੀ ਵੱਲੋਂ ਆ ਰਹੀ ਹੈ। ਇਹ ਸਾਡੀ ਗੱਡੀ ਕੱਲੀ ਪਹੁੰਚੀ ਹੈ ਹਲੇ। ਹੁਣ ਅਸੀਂ ਜਾਇਜ਼ਾ ਲੈਣ ਵਾਸਤੇ ਵੀ ਆਏ ਹਾਂ ਤਾਂ ਕਿ ਆਪਾਂ ਨੂੰ ਪਤਾ ਚੱਲੇ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਹੈ। ਆਪਾਂ ਲੈ ਕੇ ਆਟੇ ਚੂਣ ਤੋਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੀ ਆਪਣੀ ਬੜੀ ਸੰਸਥਾ ਹੈ ਜਿਵੇਂ ਜਮੀਅਤ ਹੋ ਗਈ, ਉਹਨਾਂ ਦੇ ਨਾਲ ਆਪਾਂ ਕੰਟੈਕਟ ਕਰਾਂਗੇ, ਉਹਨਾਂ ਨੂੰ ਦੱਸਾਂਗੇ ਕਿ ਵੀ ਲੋਕਾਂ ਨੂੰ ਉੱਥੇ ਇਸ ਚੀਜ਼ ਦੀ ਲੋੜ ਹੈ। ਜਿਹੜੇ ਲੋਕਾਂ ਦੇ ਕਾਰੋਬਾਰ ਖਤਮ ਹੋਏ ਨੇ ਉਹਨਾਂ ਲੋਕਾਂ ਨੂੰ ਵਾਪਸ ਉਨ ਕਾਰੋਬਾਰ ਤੇ ਲਾਉਣ ਵਾਸਤੇ ਆਪਾਂ ਜਿੰਨੂੰ ਤੇ ਵੀ ਹੋਗਾ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ। ਆਪਾਂ ਪੰਜਾਬ ਦੇ ਨਾਲ ਮੁੱਢੇ ਤੇ ਮੁੱਢਾ ਲਾ ਕੇ ਚੱਲ ਰਹੇ ਹਾਂ ਔਰ ਚੱਲਦੇ ਰਹਾਂਗੇ। ਤੁਹਾਡੇ ਵੱਲ ਦੇਖ ਕੇ ਕਿਸੇ ਹੋਰ ਵੀ ਭਾਈਚਾਰੇ ਨੂੰ ਪ੍ਰੇਰਣਾ ਮਿਲਦੀ ਹੈ ਕਿ ਮਦਦ ਕਰਨੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੀ ਇਸ ਵੇਲੇ? ਅੱਜ ਮੈਂ ਤੁਹਾਡੇ ਥਰੂ ਪੂਰੇ ਹਿੰਦੁਸਤਾਨ ਨੂੰ ਮੈਸੇਜ ਦੇਣਾ ਚਾਹੁੰਦਾ ਹੈ ਕਿ ਭਈ ਆਪਾਂ ਧਰਮ ਦੇ ਉੱਤੇ ਜਾ ਕੇ ਲੋਕਾਂ ਦੀ ਮਦਦ ਕਰੀਏ। ਹੁਣ ਪੰਜਾਬ ਨੂੰ ਲੋਕਾਂ ਦੀ ਲੋੜ ਹੈ, ਤਾਂ ਪੰਜਾਬ ਦੇ ਨਾਲ ਆ ਕੇ ਖੜੀਏ। ਇਹ ਪੰਜਾਬ ਸਭ ਦੇ ਨਾਲ ਖੜਦਾ ਹੈ। ਹੁਣ ਇਹ ਸਾਡਾ ਇਨਸਾਨੀ ਫਰੀਜ਼ਾ ਬਣਦਾ ਹੈ ਕਿ ਅਸੀਂ ਪੰਜਾਬ ਦੇ ਨਾਲ ਖੜੀਏ। ਹੁਣ ਅਸੀਂ ਪੰਜਾਬ ਦੇ ਨਾਲ ਖੜੇ ਹਾਂ। ਜਦੋਂ ਤੱਕ ਇਹ ਪੰਜਾਬ ਤੋਂ ਖਤਰਾ ਟਲਦਾ ਨਹੀਂ, ਅਸੀਂ ਇੱਥੇ ਹੀ ਹਾਂ। ਜਿਵੇਂ ਪੰਜਾਬੀ ਭਾਈਚਾਰੇ ਦੇ ਜਿਹੜੇ ਪਰਿਵਾਰ ਨੇ ਅੱਗੇ ਜਾਂ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਨੇ, ਉਹਨਾਂ ਨੌਜਵਾਨਾਂ ਦੇ ਵੱਲੋਂ ਜਾਂ ਮੁਟਿਆਰਾਂ ਦੇ ਵੱਲੋਂ ਫੋਨ ਆ ਰਹੇ ਆ ਤਾਂ ਇਸੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਫਿਕਰਮੰਦੀ ਜ਼ਾਹਰ ਕੀਤੀ ਜਾਂਦੀ ਆ। ਜਿਹੜੇ ਤੁਹਾਡੇ ਬੱਚੇ ਨੇ, ਤੁਹਾਡੇ ਪਰਿਵਾਰ ਨੇ, ਜੇ ਉਹ ਤੁਹਾਡੇ ਤੋਂ ਦੂਰ ਵਸਦੇ ਨੇ ਜਾਂ ਗਾਹੇ ਬਗਾਹੇ ਕਿਤੇ ਵਿਦੇਸ਼ ਦੇ ਵਿੱਚ ਨੇ, ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਜਾਂਦਾ ਕਿ ਪੰਜਾਬ ਵਾਲਿਆਂ ਦੇ ਨਾਲ ਖੜੋ। ਵੀਰੇ ਅਸੀਂ ਆਪਣੀ ਮੁਸਲਿਮ ਕਮਿਊਨਿਟੀ ਹੈ, ਆਪਾਂ ਹਰ ਮੁਸਲਿਮ ਘਰ ਜਾ ਕੇ ਕੱਲੇ ਬੰਦੇ ਨੂੰ ਮਿਲ ਕੇ ਇਹ ਰਾਸ਼ਨ ਇਕੱਠਾ ਕੀਤਾ ਹੈ ਕਿ ਭਈ ਅਸੀਂ ਪੰਜਾਬ ਦੇ ਨਾਲ ਆਈਏ। ਇਹ ਆਪਣੇ ਮੁਫਤੀ ਸਾਹਿਬ ਨੇ, ਮੁਫਤੀ ਮੁਹੰਮਦ ਇਮਰਾਨ ਸਾਹਿਬ, ਇਹ ਯੂਪੀ ਬਿਜਨੌਰ ਤੋਂ ਆਏ ਨੇ। ਯੂਪੀ ਬਿਜਨੌਰ ਘੱਟੋ ਘੱਟ ਤੋਂ 600 ਕਿਲੋਮੀਟਰ ਹੋਊਗਾ। ਇਹ ਇੱਕ ਆਵਾਜ਼ ਤੇ ਸਾਡੀ ਇੱਥੇ ਆਏ ਹੈ। ਹੁਣ ਇਹ ਦੱਸੋ, ਇਹ ਸਿੱਖਾਂ ਦੇ ਨਾਲ, ਪੰਜਾਬ ਦੇ ਨਾਲ ਆਪਦੀ ਮੁਹੱਬਤ ਹੈ ਤਾਂ ਅਸੀਂ ਆਏ ਹੈ। ਇਨਸਾਨੀਅਤ ਦੇ ਉੱਤੇ ਆ ਕੇ ਲੋਕਾਂ ਦੀ ਮਦਦ ਕਰਨ ਵਾਸਤੇ ਅਸੀਂ ਆਏ ਹਾਂ। ਵੀਰੇ ਕੀ ਕਹਿਣਾ ਚਾਹੋਗੇ ਜੀ? ਕੀ ਮਹਿਸੂਸ ਕੀਤਾ ਇੱਥੇ? ਖਾਸ ਤੌਰ ਤੇ ਲੋਕਾਂ ਦੀਆਂ ਬਹੁਤ ਵੱਡੀਆਂ ਚੁਣੌਤੀਆਂ ਨੇ, ਲੋਕਾਂ ਦੇ ਘਰ ਢਹਿ ਗਏ, ਲੋਕਾਂ ਦਾ ਖਾਣ ਵਾਲਾ ਜਿਹੜਾ ਸਾਜੋ ਸਮਾਨ ਸੀ ਖਤਮ ਹੋ ਗਿਆ। ਇੱਥੇ ਆ ਕੇ ਮਹਿਸੂਸ ਕੀ ਕੀਤਾ ਤੁਸੀਂ? ਭਾਈ ਸਾਹਿਬ ਉਰੇ ਆ ਕੇ ਬੜਾ ਮਹਿਸੂਸ ਕੀਤਾ। ਇੱਕ ਅਸੀਂ ਕੋਠੀ ਦੇਖ ਕੇ ਆਏ ਜਿਹਦੇ ਉੱਪਰ 70-80 ਲੱਖ ਰੁਪਇਆ ਲੱਗਿਆ ਹੋਇਆ ਹੋਊਗਾ। ਉਹ ਜਿਹੜਾ ਦਰਿਆ ਇਹਦੇ ਨਾਲ ਆਓ, ਰਾਵੀਆ ਦਰਿਆ ਦੇ ਨਾਲ, ਔਰ ਉਹ ਬੰਦ ਟੁੱਟ ਗਿਆ ਹੋਣਾ, ਉਹ ਕੋਠੀ ਢਹਿ ਗਈ। ਲੋਕਾਂ ਦਾ ਹੋਰ ਪਿੰਡ ਦੇ ਵਿੱਚ ਬੜਾ ਨੁਕਸਾਨ ਹੈ। ਉਹ ਕੋਠੀ ਦੇਖ ਕੇ ਜਿੰਨੇ ਵੀ ਸਾਡੇ ਸਾਥੀ ਵਗੈਰਾ ਸੀ, ਸਾਰਿਆਂ ਦੇ ਅੱਖਾਂ ਦੇ ਵਿੱਚ ਪਾਣੀ ਆਇਆ। ਔਰ ਅਸੀਂ ਕੋਸ਼ਿਸ਼ ਕਰਾਂਗੇ, ਮੈਂ ਨਾਇਬ ਸਦਰ ਮਲੇਰਕੋਟਲਾ ਜ਼ਿਲ੍ਹੇ ਦਾ ਜਮੀਅਤ ਦਾ ਸਦਰ ਹਾਂ, ਮੈਂ ਅੱਗੇ ਵੀ ਮੈਸੇਜ ਲਾਵਾਂਗਾ। ਔਰ ਸਾਡੇ ਦੂਸਰੇ ਸਾਥੀ ਬਿਜਨੌਰ ਤੋਂ ਨੇ ਸਦਰ ਸਾਹਿਬ, ਸਾਡੇ ਮੌਲਾਨਾ ਸਾਹਿਬ ਬਿਨ ਜੋਗੀ ਤੋਂ ਨੇ, ਕਾਰੀ ਰਫੀ ਸਾਹਿਬ, ਮੈਂ ਇਹਨਾਂ ਨੂੰ ਕਹੂੰਗਾ ਵੀ ਤਗੜੇ ਹੋ ਕੇ ਥੋੜ੍ਹਾ ਜਿਹਾ ਇੱਕ ਵਾਰੀ ਪੰਜਾਬ ਦਾ ਸਾਥ ਦਿਓ। ਪੰਜਾਬ ਤਾਂ ਹਮੇਸ਼ਾ ਸਾਡੀ ਜਿਹੜੀ ਮੁਸਲਿਮ ਬਿਰਾਦਰੀ ਹੈ ਜਾਂ ਕੋਈ ਵੀ ਹੈ ਉਹਦੇ ਨਾਲ ਖੜਦਾ ਆ। ਅਸੀਂ ਵੀ ਇਸ ਵਾਰੀ ਵਧੀਆ ਕਰਕੇ ਸਾਥ ਦੇ ਦਈਏ। ਦੇਖੋ ਕੁਦਰਤ ਵੱਲੋਂ ਜਿਹੜਾ ਨੁਕਸਾਨ ਹੋਇਆ ਉਹ ਅਸੀਂ ਆਪਣੇ ਉੱਪਰ ਲੈ ਰਹੇ ਹਾਂ। ਅਸੀਂ ਰੱਬ ਸ਼ੁਕਰ ਰੱਖੇ ਉਹਨੂੰ, ਬਿਲਕੁਲ ਜਿਹੜਾ ਵੀ ਘਾਟਾ ਹੈ ਉਹ ਪੂਰਾ ਕਰਕੇ ਹਟਾਂਗੇ। ਜਿਹੜੇ ਲੋਕਾਂ ਦਾ ਅਰਥਚਾਰਾ ਬਰਬਾਦ ਹੋ ਗਿਆ, ਉਹਨਾਂ ਦੇ ਘਰ ਢਹਿ ਗਏ, ਇਸ ਚੀਜ਼ ਨੂੰ ਲੈ ਕੇ ਵੀ ਲੱਗਦਾ ਕਿ ਪੈਰਾਂ ਸਿਰ ਤੇ ਕਰਨ ਵਾਸਤੇ ਕੋਈ ਯਤਨ ਕਰਨਾ ਚਾਹੀਦਾ? ਬਿਲਕੁਲ ਜੀ, ਹਰ ਹਾਲ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ। ਜਿਨ੍ਹਾਂ ਦੇ ਘਰ ਢਹਿ ਗਏ ਨੇ, ਅਸੀਂ ਜਮੀਅਤ ਉਲਮਾ ਹਿੰਦ ਨੂੰ ਮੈਸੇਜ ਲਿਖਾਂਗੇ, ਲੈਟਰ ਲਿਖਾਂਗੇ। ਅਸੀਂ ਸਰਵੇ ਕਰ ਰਹੇ ਹਾਂ। ਇੱਕ ਗੱਡੀ ਅਸੀਂ ਨਾਲ ਲੈ ਕੇ ਆਏ ਹਾਂ, ਬਾਕੀ ਸਾਰੀਆਂ ਗੱਡੀਆਂ ਪਿੱਛੇ ਆ ਰਹੀਆਂ ਨੇ। ਤੋ ਪਿੱਛੇ ਵੀ ਬਹੁਤ ਜ਼ਿਆਦਾ ਰਾਸ਼ਨ ਆ ਰਿਹਾ। ਅਸੀਂ ਹਰ ਇੱਕ ਦੇ ਘਰੇ ਜਾ ਰਹੇ ਹਾਂ, ਜਿਸ ਚੀਜ਼ ਦੀ ਲੋੜ ਹੈ ਉਹ ਚੀਜ਼ ਉਹਨੂੰ ਮੁਹੱਈਆ ਕਰਵਾ ਰਹੇ ਹਾਂ। ਜਦੋਂ ਤੁਸੀਂ ਪੰਜਾਬੀ ਭਾਈਚਾਰੇ ਦੇ ਨਾਲ, ਖਾਸ ਤੌਰ ਤੇ ਸਿੱਖਾਂ ਦੇ ਨਾਲ ਖੜਦੇ ਹੋ ਤਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਤੁਹਾਨੂੰ? ਨਹੀਂ ਜੀ ਨਹੀਂ, ਜਦ ਸਿੱਖ ਭਰਾ ਸਾਡੇ ਨਾਲ ਖੜਦੇ ਨੇ ਅਸੀਂ ਕਿਵੇਂ ਕਰ ਲਾਂਗੇ ਜੀ? ਸਾਡਾ ਖੂਨ ਤਾਂ ਇੱਕੋ ਹੀ ਆ ਨਾ, ਅਸੀਂ ਕਿਵੇਂ ਕਰ ਲਾਂਗੇ ਜੀ? ਸਿੱਖ ਭਰਾਵਾ ਜਿੱਥੇ ਵੀ ਮੁਸਲਿਮ ਜਾਂ ਕਿਸੇ ਮਤਲਬ ਬਿਰਾਦਰੀ ਦੇ ਉੱਪਰ ਆਂਚ ਆਉਂਦੀ ਹੈ, ਸਿੱਖ ਭਰਾ ਇੱਕਦਮ ਮੋਢੇ ਤੋਂ ਮੋਢਾ ਲਾ ਕੇ ਖੜ ਜਾਂਦੇ ਨੇ। ਤਾਂ ਆਪਾਂ ਕਿਵੇਂ ਪਿੱਛੇ ਹਟਾਂਗੇ ਜੀ? ਫਿਰ ਆਪਾਂ ਵੀ ਇਨਸਾਨੀਅਤ ਦਾ ਸਬੂਤ ਦਿਖਾਉਣਾ। ਆਪਾਂ ਨੂੰ ਵੀ ਇਸਲਾਮ ਇਹੀ ਚੀਜ਼ ਸਿਖਾ ਰਿਹਾ ਵੀ ਹਰ ਇੱਕ ਦੇ ਨਾਲ ਖੜ ਜਾਓ। ਸਾਈਂ ਮੀਆਂ ਮੀਰ ਜੀ ਦੇ ਵਾਰਸ ਅੱਜ ਪੰਜਾਬ ਦੀ ਧਰਤੀ ਤੇ ਆ ਕੇ ਇੱਥੇ ਵੱਡੀਆਂ ਸੇਵਾਵਾਂ ਕਰਦਾ ਹੋਇਆ ਜਿਹੜਾ ਮੁਸਲਮਾਨ ਭਾਈਚਾਰਾ ਨਜ਼ਰ ਆ ਰਿਹਾ, ਤਾਂ ਇਸੇ ਨੂੰ ਲੈ ਕੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਖਾਸ ਤੌਰ ਤੇ ਅੱਗੇ ਵੀ ਕੋਸ਼ਿਸ਼ ਰਹੇਗੀ ਕਿ तमाम ਸਾਰੇ ਵਿਸ਼ਿਆਂ ਦੇ ਬਾਬਤ ਇੱਥੋਂ ਦੇ ਜੋ ਗਰਾਊਂਡ ਦੇ ਹਾਲਾਤ ਆ ਉਹ ਵੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੋ ਸਕੀਏ। ਧੰਨਵਾਦ।